ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਕਿ ਕੀ ਕੁਛ ਦੁਨੀਆ ਦੇ ਵਾਪਰ ਰਿਹਾ, ਕਿੱਥੇ ਕਿੱਥੇ ਇਲੈਕਸ਼ਨਾਂ ਹੋ ਰਹੀਆਂ, ਕਿਸ ਤਰ੍ਹਾਂ ਕੀ ਹੋ ਰਿਹਾ, ਪੰਜਾਬ ਦੇ ਵਿੱਚ ਕੀ ਵਾਪਰ ਰਿਹਾ ਆ। ਦੁਨੀਆ ਭਰ ਦੀਆਂ ਖਬਰਾਂ ਤੇ ਨਜ਼ਰ ਮਾਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਬਲਤੇਜ ਪੰਨੂ ਜੀ, ਸੁਣਦਾ ਕਿ ਨਹੀਂ? ਹੈਲੋ ਅੱਜ ਹੀ ਮੇਰੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਆਪਾਂ ਮਾਰਾਂਗੇ ਝਾਤ ਖਬਰਾਂ ਤੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਸੈਲਮਾ ਤੋਂ, ਸੁੱਖਾ ਸਿੰਘ ਜੀ ਵਾਈਸੇਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁਬਾ ਸਿਟੀ ਤੋਂ, ਸੁਲੱਖਣ ਸਿੰਘ ਜੀ ਸੋਢੀ ਤੇ ਸੁਰਿੰਦਰ ਕੌਰ ਧਾਮੀ ਸੀਰਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਕੈਨੇਡਾ ਤੋਂ। ਕੈਨੇਡਾ ਦੇ ਵਿੱਚ ਇਲੈਕਸ਼ਨ ਆਇਆ ਤੇ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ? ਇਸ ਵੇਲੇ ਇਲੈਕਸ਼ਨਾਂ ਜਿਹੜੀਆਂ ਦੀ ਤਕਰੀਬਨ ਆਖਰੀ ਦੌਰ ਦੇ ਵਿੱਚ ਆਪਣੇ ਜਾਰੀ ਨੇ ਜੀ। ਸੋਮਵਾਰ ਨੂੰ ਵੋਟਾਂ ਪੈਣੀਆਂ ਨੇ ਇੱਥੇ ਕੈਨੇਡਾ ਦੇ ਵਿੱਚ, ਔਰ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਇਸ ਵੇਲੇ ਲੱਗਿਆ ਹੋਇਆ। ਜੇ ਆਪਾਂ ਗੱਲ ਕਰੀਏ ਸਰਵੇਖਣਾਂ ਦੀ, ਤੇ ਸਰਵੇਖਣਾਂ ਦੇ ਮੁਤਾਬਕ ਇਸ ਵੇਲੇ ਲਿਬਰਲ ਪਾਰਟੀ ਜਿਹੜੀ ਆ ਜੀ ਉਹ ਉੱਪਰ ਜਾ ਰਹੀ ਆ। ਬਾਕੀ ਜਿਹੜੇ ਅਨਡਿਸਾਈਡਡ ਵੋਟਰ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਜੀ ਕੈਨੇਡਾ ਦੇ ਵਿੱਚ। ਜਿਹੜੀ ਰਾਜ ਕਰ ਰਹੀ ਕੰਜ਼ਰਵੇਟਿਵ ਹੈਗੀ ਆ ਜੀ, ਐਂਟੀ ਇਨਕੰਬੈਂਸੀ ਜਿਹੜੀ ਆ ਜੀ ਉਹ ਬਹੁਤ ਵਰਕ ਕਰ ਰਹੀ ਹੈ। ਤਾਂ ਉਹਨੇ ਕਾਫੀ ਉਹਨੂੰ ਥੱਲੇ ਜਿਹੜਾ ਜੀ ਉਹ ਸੁੱਟ ਦਿੱਤਾ। ਉਂਝ ਵੀ ਕੰਜ਼ਰਵੇਟਿਵ ਦੇ ਵਿੱਚ ਜਿਹੜਾ ਜੀ ਥੋੜੀ ਆਪਸੀ ਦੌੜ ਜਿਹੜੀ ਆ ਉਹ ਜ਼ਿਆਦਾ ਲੱਗੀ ਹੋਈ ਆ। ਹਾਰਪਰ ਦੇ ਜਿਹੜੇ ਨਾਲ ਉਹਦੇ ਬਰਾਬਰ ਤੇ ਚੱਲਣ ਵਾਲੇ ਨੇ ਜੀ ਕੁਝ ਨੇਤਾ, ਉਹ ਇਸ ਵੇਲੇ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲਾ ਰਹੇ ਨੇ ਕਿ ਹਾਰਪਰ ਦੀ ਜਿਹੜੀ ਆ ਉਹ ਹਾਰ ਹੋਵੇ। ਉਹਦਾ ਰੀਜ਼ਨ ਇਹ ਹੈ ਜੀ ਕਿ ਗਾਂ ਫਿਰ ਜਦੋਂ ਪਾਰਟੀ ਦੀ ਚੋਣ ਹੋਵੇ ਤੇ ਉਹਦੇ ਵਿੱਚ ਜਿਹੜਾ ਜੀ ਉਹ ਜਿਹੜਾ ਮੂਹਰਲੀ ਕਤਾਰ ਦੇ ਵਿੱਚ ਆ ਜਾਣ। ਸੋ ਬਹੁਤਿਆਂ ਦਾ ਜ਼ੋਰ ਇਸ ਪੱਖੋਂ ਜਿਹੜਾ ਜੀ ਉਹ ਲੱਗਿਆ ਹੋਇਆ। ਸਾਡਾ ਜਿਹੜਾ ਭਾਈਚਾਰਾ ਹੈ ਜੀ, ਵੈਸੇ ਤਾਂ ਉਹ ਤਿੰਨਾਂ ਪਾਰਟੀਆਂ ਜਿਹੜੀਆਂ ਮੇਨ ਤਿੰਨ ਪਾਰਟੀਆਂ ਨੇ, ਚਾਰ ਨੇ ਟੋਟਲ ਪਾਰਟੀਆਂ, ਤਾਂ ਮੇਨ ਤਿੰਨਾਂ ਦੇ ਵਿੱਚੋਂ ਜਿਹੜਾ ਜੀ ਉਹ ਚੋਣ ਲੜ ਰਿਹਾ ਉਹ ਕੰਜ਼ਰਵੇਟਿਵ, ਲਿਬਰਲ, NDP ਤੇ ਗ੍ਰੀਨ ਪਾਰਟੀ ਦੇ ਵਿੱਚੋਂ ਵੀ ਟਾਵੇਂ ਦੇ ਜਿਹੜੇ ਆ ਉਹ ਹੈਗੇ ਆ। ਸਾਰਿਆਂ ਦੇ ਵਿੱਚੋਂ ਹੈਗਾ ਬਹੁਤੇ ਜਿਹੜਾ ਪੰਜਾਬੀ ਵਰਸਸ ਪੰਜਾਬੀ ਜਿਹੜੀਆਂ ਸੀਟਾਂ ਨੇ ਉਹਦੇ ਉੱਤੇ ਮੁਕਾਬਲੇ ਜਿਹੜੇ ਉਹ ਵੇਖਣਯੋਗ ਨੇ। ਤੇ ਦੂਜੀਆਂ ਗੱਲਾਂ ਜਿਹੜੀਆਂ ਵੇਖਣਯੋਗ ਇਹ ਨੇ ਜੀ, ਜੋ ਪੰਜਾਬ ਵਾਲੀ ਜਿਹੜੀ ਸਿਆਸਤ ਆ ਉਹਦਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਤੇ ਪੰਜਾਬ ਨੂੰ ਮਿਸ ਨਹੀਂ ਕਰ ਰਿਹਾ ਜੀ ਬਿਲਕੁਲ। ਜਦੋਂ ਇੱਥੇ ਤੁਸੀਂ ਦੇਖਦੇ ਹੋ ਕਿ ਕੌਣ ਕੋਈ ਸਾਈਨ ਪੁੱਟ ਗਿਆ ਉਹਦੀ ਕੋਈ ਮੂਵੀ ਬਣਾਈ ਜਾਂਦਾ, ਕੋਈ ਸਾਈਨ ਦੇ ਉੱਤੇ ਕਾਲਕ ਫੇਰ ਗਿਆ ਉਹਦੀ ਮੂਵੀ ਬਣਾਈ ਜਾਂਦਾ, ਤੇ ਸ਼ਾਮ ਨੂੰ ਜਿਹੜਾ ਜੀ ਰੰਗਦਾਰ ਪਾਣੀ ਦੇ ਗਰਾਰੇ ਕਰਕੇ ਜਿਹੜਾ ਜੀ ਉਹ ਲੰਘਦੇ ਤੇ ਨਿਕਲਦੇ ਇਹਨਾਂ ਦਫ਼ਤਰਾਂ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਆਮ ਦੇਖੇ ਜਾ ਸਕਦੇ ਨੇ, ਜਿਹੜਾ ਕਿ ਪੰਜਾਬ ਦੀਆਂ ਸਰਪੰਚੀ ਦੀਆਂ ਜਿਹੜੀਆਂ ਚੋਣਾਂ ਨੇ ਉਹਦਾ ਭੁਲੇਖਾ ਪਾਉਂਦੇ ਨੇ। ਬਿਲਕੁਲ ਵੀ ਇੱਕ ਦਿਨ ਤੋਂ ਕਿਸੇ ਦਿਨ ਬੈਨ ਨਾ ਲਾ ਦੇਣ ਕਿ ਜਿਹੜੇ ਹੋਰ ਲੋਕ ਹੈਗੇ ਆ ਇੱਥੇ ਇਲੈਕਸ਼ਨ ਨਾ ਲੜਨ। ਜਿਹੜਾ ਮਾਹੌਲ ਤੁਸੀਂ ਦੱਸ ਰਹੇ ਆ, ਤੇ ਕੱਲ੍ਹ ਵੀ ਤੁਸੀਂ ਇਸ਼ਾਰਾ ਕੀਤਾ ਸੀ ਕਿ ਜਦੋਂ ਸ਼ਾਮ ਪੈ ਜਾਂਦੀ ਆ ਤੇ ਉਹ ਦੇਖਣ ਵਾਲਾ ਹੀ ਹੁੰਦਾ ਹੈ ਕਿ ਉਹ ਪੰਜਾਬ ਆ ਜਾਂ ਕੈਨੇਡਾ ਆ। ਤੇ ਅੱਗੇ ਜੀ ਆਪਾਂ ਗੱਲ ਕਰਦੇ ਹਾਂ ਜੋ ਪੰਜਾਬ ਦੇ ਵਿੱਚ ਹੋ ਰਿਹਾ ਆ। ਮਾਫੀਨਾਮਾ ਦਿੱਤਾ ਗਿਆ ਸੀਗਾ ਤੇ ਹੁਣ ਜਿਹੜੇ ਸਿੰਘ ਸਾਹਿਬ ਆ ਉਹ ਝੁਕ ਗਏ ਨੇ ਜੀ ਸੰਗਤ ਦੇ ਸਾਹਮਣੇ। ਬਿਲਕੁਲ ਜੀ, ਸਿੰਘ ਸਾਹਿਬ ਜਿਹੜੇ ਜੀ ਉਹ ਵਾਕਿਆ ਹੀ ਜਿਹੜਾ ਜੀ ਉਹ ਝੁਕ ਗਏ, ਔਰ ਇਸ ਝੁਕਣ ਦੇ ਕਰਕੇ ਉਹਨਾਂ ਨੇ ਜਿਹੜਾ ਜੀ ਹੁਕਮਨਾਮਾ ਸੀਗਾ ਜੀ ਉਹ ਵਾਪਸ ਲੈ ਲਿਆ। ਪਰ ਇਹਦਾ ਉਲਟ ਰਿਐਕਸ਼ਨ ਹੀ ਜਿਹੜਾ ਜੀ ਉਹ ਹੋਇਆ ਹਾਲ ਦੀ ਘੜੀ ਜਿਹੜਾ ਦੱਸਿਆ ਜਾ ਸਕਦਾ, ਕਿਉਂਕਿ ਇਹਦਾ ਕਿਸੇ ਨੇ ਵੀ ਸਵਾਗਤ ਨਹੀਂ ਕੀਤਾ ਜੀ। ਕਿਸੇ ਜਥੇਬੰਦੀ ਨੇ ਜਿਹੜਾ ਜੀ ਇਹਦਾ ਸਵਾਗਤ ਨਹੀਂ ਕੀਤਾ, ਔਰ ਇਹ ਦੱਸਿਆ ਗਿਆ ਜੀ ਕਿ ਜਿਹੜੇ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਨੇ ਸੰਗਤ ਦੇ ਵਿੱਚ ਜਿਹੜਾ ਰੋਹ ਫੈਲਿਆ ਉਹਦੀ ਵਜ੍ਹਾ ਕਰਕੇ ਇਹ ਜਿਹੜਾ ਹੁਕਮਨਾਮਾ ਵਾਪਸ ਲਿਆ। ਸੰਗਤ ਨੂੰ ਪਹਿਲਾਂ ਕਿਹੜਾ ਪੁੱਛਿਆ ਗਿਆ ਸੀਗਾ ਜੀ ਜਦੋਂ ਇਹ ਹੁਕਮਨਾਮਾ ਜਿਹੜਾ ਜਾਰੀ ਕੀਤਾ ਗਿਆ ਸੀਗਾ। ਹੁਣ ਜਿਹੜੇ ਪੱਤਰਕਾਰਾਂ ਦੇ ਬਹੁਤਿਆਂ ਦੇ ਸਵਾਲ ਜਿਹੜੇ ਸੀਗੇ ਜੀ ਉਹਦਾ ਜਵਾਬ ਜਿਹੜਾ ਜੀ ਇਹ ਸਿੰਘ ਸਾਹਿਬ ਜਿਹੜੇ ਉਹ ਦੇ ਨਹੀਂ ਸਕੇ ਜੀ। ਵੈਸੇ ਜਿਹੜਾ ਪੰਜ ਜਥੇਦਾਰਾਂ ਦੇ ਵੱਲੋਂ ਗੁਰਮੱਤਾ ਰੱਦ ਕਰਨ ਦਾ ਫੈਸਲਾ ਜਿਹੜਾ ਸੀਗਾ ਜੀ ਉਹ ਤੋਂ ਪਹਿਲਾਂ ਵੀ ਗਿਆਨੀ ਪੂਰਨ ਸਿੰਘ ਦੇ ਵੱਲੋਂ ਜਿਹੜੇ ਉਹਦੇ ਕੋਈ ਵਿਵਾਦਤ ਫੈਸਲੇ ਸੀਗੇ ਸਾਲ 2000 ਦੇ ਵਿੱਚ, ਉਦੋਂ ਜੋਗਿੰਦਰ ਸਿੰਘ ਵਿਦਾਂਤੀ ਦੇ ਵੱਲੋਂ ਰੱਦ ਜਿਹੜੇ ਉਹ ਕੀਤੇ ਗਏ ਸੀਗੇ, ਕਿਉਂਕਿ ਗਿਆਨੀ ਪੂਰਨ ਸਿੰਘ ਹੋਰਾਂ ਨੇ ਉਦੋਂ ਦੀ ਪ੍ਰਧਾਨ ਆਪਣੀ ਕੁੜੀ ਦੇ ਕੇਸ ਦੇ ਵਿੱਚ ਉਲਝੀ ਫਿਰਦੀ ਜਗੀਰ ਕੌਰ ਨੂੰ ਪੰਚ ਦੇ ਵਿੱਚੋਂ ਛੇਕ ਦਿੱਤਾ ਸੀਗਾ। ਤੇ ਫਿਰ ਪੂਰਨ ਸਿੰਘ ਹੋਰਾਂ ਨੂੰ ਪਾਸੇ ਕਰਕੇ ਜੋਗਿੰਦਰ ਸਿੰਘ ਵਿਦਾਂਤੀ ਲੈ ਆਂਦੇ,
ਤੇ ਜੋਗਿੰਦਰ ਸਿੰਘ ਵਿਦਾਂਤੀ ਹੋਰਾਂ ਨੇ ਜਿਹੜਾ ਸੀਗਾ ਜੀ ਇਹ ਗੁਰਮੱਤਾ ਜਿਹੜਾ ਸੀਗਾ ਜੀ ਇਹ ਰੱਦ ਕਰ ਦਿੱਤਾ। ਜੋਗਿੰਦਰ ਸਿੰਘ ਵਿਦਾਂਤੀ ਹੋਰੀ ਵੀ ਜਥੇਦਾਰ ਦੇ ਅਹੁਦੇ ਤੇ ਨਹੀਂ ਰਹੇ। ਅੱਜ ਉਹੀ ਜੋਗਿੰਦਰ ਸਿੰਘ ਵਿਦਾਂਤੀ ਹੋਰੀ ਜਿਹੜੇ ਆ ਜੀ ਉਹ ਇਹ ਕਹੀ ਜਾਂਦੇ ਆ ਕਿ ਇਹ ਬਿਲਕੁਲ ਗਲਤ ਜਿਹੜਾ ਜੀ ਉਹ ਕੀਤਾ, ਜਦੋਂ ਕਿ ਉਹਨਾਂ ਨੇ ਵੀ ਇਹੀ ਕੁਝ ਜਿਹੜਾ ਉਹ ਕੀਤਾ ਸੀਗਾ। ਇਹ ਜਿਹੜੀ ਫਿਰਤਾ ਨਦੀ ਨਵੀਂ ਪਾ ਦਿੱਤੀ ਗਈ ਆ, ਇਹਨੇ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਜਿਹੜਾ ਜੀ ਉਹ ਬਦਲਣਾ ਹੈ। ਬਿਲਕੁਲ ਜੀ, ਜਿਸ ਤਰ੍ਹਾਂ ਸੰਗਤਾਂ ਦਾ ਰੋਹ ਦੇਖ ਕੇ ਉਹ ਸਾਰੇ ਬੋਲੀ ਜਾਂਦੇ ਜਿਨ੍ਹਾਂ ਨੇ ਪਹਿਲਾਂ ਵੀ ਗਲਤ ਸਾਈਨ ਕੀਤੇ ਹੋਏ ਆ, ਤੇ ਬਹੁਤ ਸਾਰੇ ਜੀ ਇਕੱਲੇ ਉਹੀ ਨਹੀਂ ਹੈਗੇ। ਤੇ ਅੱਗੇ ਜੀ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਵੀ ਕੁਛ ਨਾ ਕੁਛ ਹੁੰਦਾ ਆ, ਹੁਕਮ ਕਿਸੇ ਹੋਰ ਪਾਸੇ ਆਉਂਦੇ ਆ ਗੋਲੀ ਚਲਾਉਣ ਦੇ, ਤੇ ਪਰ ਬਲੀ ਦੇ ਬੱਕਰੇ ਪੁਲਿਸ ਨੂੰ ਬਣਾ ਦਿੱਤਾ ਜਾਂਦਾ ਆ। ਜਿਸ ਤਰ੍ਹਾਂ ਮੋਗੇ ਦੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਨੂੰ ਮੁਅੱਤਲ ਕਰ ਦਿੱਤਾ ਗਿਆ। ਜੀ ਮੋਗੇ ਦਾ ਜਿਹੜਾ ਪੁਲਿਸ ਮੁਖੀ ਹੈ ਜੀ SSP ਜਿਹੜਾ ਉਹਨੂੰ ਮੁਅੱਤਲ ਕਰ ਦਿੱਤਾ ਗਿਆ ਜੀ, ਸਸਪੈਂਡ ਉਹਨੂੰ ਕਰ ਦਿੱਤਾ ਗਿਆ। ਕਾਰਨ ਜਿਹੜਾ ਜੀ ਇਹ ਬਣਾਇਆ ਗਿਆ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਦੇ ਵਿੱਚ ਜਿਹੜਾ ਪੁਲਿਸ ਗੋਲੀ ਦੇ ਨਾਲ ਹਲਾਕ ਹੋਏ ਜਿਹੜੇ 2 ਨੌਜਵਾਨ ਸੀਗੇ ਜੀ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਦੀਆਂ ਘਟਨਾਵਾਂ ਸੰਬੰਧੀ ਹੁਣ ਇਹ ਘਟਨਾ ਵਾਪਰੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਤੇ ਮੁਅੱਤਲ ਕਰ ਦਿੱਤਾ ਗਿਆ ਜੀ। ਮੋਗੇ ਜ਼ਿਲ੍ਹੇ ਦਾ ਜਿਹੜਾ SSP ਇਹ ਕਿਹਾ ਗਿਆ ਜੀ ਕਿ ਜਿਹੜੀ ਇੱਕ ਟੀਮ ਬਣਾਈ ਗਈ ਆ ਪੁਲਿਸ ਦੇ ਵੱਲੋਂ, ਉਹਦੇ ਜਿਹੜੀ ਜਾਂਚ ਕਮੇਟੀ ਬਣਾਈ ਆ ਉਹਨੇ ਇਹ ਹੁਕਮ ਕੀਤੇ ਸੀਗੇ ਕਿ ਇਸ ਬੰਦੇ ਨੂੰ ਪਹਿਲਾਂ ਟੰਗੋ, ਔਰ ਸਰਕਾਰ ਨੂੰ ਰਿਪੋਰਟ ਦਿੱਤੀ ਗਈ ਆ ਕਿ ਜਦੋਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ ਸੀ ਤਾਂ ਉਸ ਟਾਈਮ ਇਹ ਪੁਲਿਸ ਆਫੀਸਰ ਜਿਹੜਾ ਜੀ ਉਹ ਫਰੀਦਕੋਟ ਦੇ ਵਿੱਚ ਬਾਈਬਲ ਦੀ ਘਟਨਾ ਦੇ ਮੌਕੇ ਦੇ ਉੱਤੇ ਜਿਹੜਾ ਸੀਗਾ ਨਾ ਜੀ ਉਹ ਹਾਜ਼ਰ ਸੀਗਾ, ਜਿਹਦੀ ਵਜ੍ਹਾ ਕਰਕੇ ਇਹ ਕਿਹਾ ਗਿਆ ਜੀ ਕਿ ਇਹਨੂੰ ਤਾਂ ਕਰਕੇ ਸਸਪੈਂਡ ਜਿਹੜਾ ਨਾ ਜੀ ਉਹ ਕੀਤਾ ਜਾ ਰਿਹਾ ਜੀ। ਸੋ ਐਕਚੁਅਲੀ ਚਾਹੀਦਾ ਤਾਂ ਸੀਗਾ ਫਰੀਦਕੋਟ ਵਾਲਾ, ਪਰ ਫਰੀਦਕੋਟ ਦੇ ਵਿੱਚ ਜਿਹੜੇ ਪੁਲਿਸ ਦੀ ਪ੍ਰੈਸ ਕਾਨਫਰੰਸ ਲੱਗੀ ਆ ਜਿਹਦੇ ਵਿੱਚ ਸੀਨੀਅਰ ਪੁਲਿਸ ਵਾਲੇ ਜਿਹੜੇ ਉਹ ਸ਼ਾਮਲ ਹੋਏ ਨੇ, ਉਹ ਪ੍ਰੈਸ ਕਾਨਫਰੰਸ ਕਰਕੇ ਇੱਕ ਪਾਸੇ ਜਿਹਦੇ ਵਿੱਚ ਉਮਰਾ ਨੰਗਲ ਸ਼ਾਮਲ ਹੋਏ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਹੀ ਜਾਂਦੇ ਨੇ ਕਿ ਪੁਲਿਸ ਦਾ ਕਿਤੇ ਕਸੂਰ ਨਹੀਂਗਾ, ਸਾਡੇ ਉੱਤੇ ਤਾਂ ਇੱਟਾਂ ਵੱਟੇ ਜਿਹੜੇ ਉਹ ਮਾਰੇ ਗਏ ਸੀਗੇ, ਜਿਹਦੀ ਵਜ੍ਹਾ ਕਰਕੇ ਅਸੀਂ ਜਿਹੜਾ ਸੀਗਾ ਜੀ ਇਹ ਸਖਤੀ ਵਾਲਾ ਸਟੈਂਡ ਲਿਆ। ਦੂਜਾ ਪੱਖ ਇਹ ਕਹੀ ਜਾਂਦਾ ਜੀ ਕਿ ਜਿਹੜੇ SSP ਮੋਗਾ ਨੇ ਉਹਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋਇਆ। ਹੁਣ ਲੱਗਦਾ ਹੈ ਉਹ ਆ ਜੀ ਕਨਫਿਊਜ਼ ਤਾਂ ਪੰਜਾਬ ਸਰਕਾਰ ਤੇ ਪੰਜਾਬ ਪ੍ਰਸ਼ਾਸਨ ਹੋਇਆ ਪਿਆ ਕਿ ਕਰੀਏ ਤੇ ਕੀ ਕਰੀਏ। ਉਹਨਾਂ ਦੇ ਹੱਥ ਵੱਸ ਜਿਹੜਾ ਨਾ ਜੀ ਉਹ ਕੁਝ ਰਿਹਾ ਨਹੀਂਗਾ ਇਸ ਵੇਲੇ, ਜੇ ਉਹਦੇ ਹਾਲਾਤ ਜਿਹੜੇ ਆ ਉਹ ਲੱਗਦੇ ਆ। ਮੋਗੇ ਦੇ SSP ਨੂੰ ਜਿਹੜਾ ਜੀ ਸਸਪੈਂਡ ਕਰਨਾ, ਇਹ ਤਾਂ ਇਹੀ ਸਾਰਾ ਕੁਝ ਜਿਹੜਾ ਜੀ ਉਹ ਦੱਸਦਾ ਕਿ ਨੁਕਸ ਕਿਤੇ ਆ, ਕੱਢੀ ਕਿਤੇ ਜਾਂਦੇ ਨੇ। ਜੀ ਬਿਲਕੁਲ, ਤੇ ਇਹਨਾਂ ਨਾਲ ਲੱਗਦੀ ਹੀ ਗੱਲ ਕਰ ਲਈਏ, ਭਾਵੇਂ ਕਿ ਪੁਲਿਸ ਕੇਸ ਵਾਪਸ ਲੈਣ ਦੇ ਹੁਕਮ ਹੋ ਗਿਆ, ਪਰ ਫਿਰ ਵੀ ਪੁਲਿਸ ਦੇ ਵਿੱਚ ਬੜਾ ਡਰ ਤੇ ਸਹਿਮ ਬਣਿਆ ਹੋਇਆ। ਬਿਲਕੁਲ ਜੀ, ਜਿਹੜੀ ਪੁਲਿਸ ਹੈ ਉਹਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਜੀ ਉਹ ਬਣਿਆ ਹੋਇਆ ਹੈ। ਜਿਹੜੇ ਕੁਝ ਜਿਹੜੇ ਪੁਲਿਸ ਆਫੀਸਰ ਨੇ ਜੀ ਉਹਨਾਂ ਦੇ ਵੱਲੋਂ ਜਿਹੜੇ ਹੁਕਮ ਚਾੜੇ ਜਾ ਰਹੇ ਨੇ, ਜਿਹੜੇ ਉਹਨਾਂ ਦੇ ਵੱਲੋਂ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ, ਉਹ ਵੀ ਵਾਇਰਲ ਹੋ ਗਈਆਂ ਜੀ ਕਾਫੀ। ਔਰ ਇਹ ਜਿਹੜੀਆਂ ਵਾਇਰਲ ਹੋਈਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਇਸ ਵੇਲੇ ਬੜੀ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਘੁੰਮ ਰਹੀਆਂ ਨੇ। ਇਹਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ, ਪੁਲਿਸ ਆਫੀਸਰ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਪੁਲਿਸ ਵਾਲੇ ਜਿਹੜੇ ਨੇ ਉਹ ਬਚ ਕੇ ਜਾਣ ਕਿਉਂਕਿ ਉਹਨਾਂ ਦੇ ਉੱਤੇ ਹਮਲੇ ਹੋ ਸਕਦੇ ਨੇ। ਹੁਣ ਸਵਾਲ ਇਹ ਆ ਕਿ ਉਹ ਕਹਿੰਦੇ ਆ ਕਿ ਗਿਣੀ ਮਿੱਠੀ ਸਾਜ਼ਿਸ਼ ਦੇ ਤਹਿਤ ਜਿਹੜੇ ਆ ਉਹ ਹਮਲੇ ਹੋ ਸਕਦੇ ਆ ਤੇ ਉਹਨਾਂ ਨੂੰ ਮਾਰਿਆ ਜਿਹੜਾ ਜੀ ਉਹ ਜਾ ਸਕਦਾ। ਕਿਉਂ ਉਹਨਾਂ ਨੂੰ ਮਾਰਿਆ ਜਾ ਸਕਦਾ, ਇਹ DIG ਨੇ ਜੀ ਫਿਰੋਜ਼ਪੁਰ ਤੋਂ ਅਮਰ ਸਿੰਘ ਚਹਿਲ ਹੋਰੀ ਇਹ ਮੈਸੇਜ ਜਿਹੜਾ ਜੀ ਜਿਹੜੇ ਪੁਲਿਸ ਆਫੀਸਰਸ ਨੇ ਉਹਨਾਂ ਨੂੰ, ਜਿਹਦੇ ਵਿੱਚ ਉਹ ਇਹ ਕਹਿ ਰਹੇ ਨੇ ਕਿ ਕੱਲਾ ਕਾਰਾ ਜਿਹੜਾ ਪੁਲਿਸ ਵਾਲਾ ਉਹ ਬਾਹਰ ਨਾ ਨਿਕਲੇ ਤੇ ਆਪਣੇ ਪਿੰਡਾਂ ਨੂੰ ਮੋਟਰਸਾਈਕਲਾਂ ਦੇ ਉੱਤੇ ਨਾ ਜਾਣਾ। ਉਹ ਕਹਿੰਦੇ ਆ ਕਿ ਇਸ ਤਰ੍ਹਾਂ ਦੀ ਸਾਡੇ ਕੋਲੇ ਇਨਫੋਰਮੇਸ਼ਨ ਜਿਹੜੀ ਏਦਾਂ ਦੀ ਪਹੁੰਚੀ ਆ ਕਿ ਇਹ ਕੱਲਿਆਂ ਕਾਰਿਆਂ ਨੂੰ ਜਿਹੜਾ ਜੀ ਉਹ ਪੈਣਗੇ ਤੇ ਪੁਲਿਸ ਦਾ ਨੁਕਸਾਨ ਜਿਹੜਾ ਜੀ ਉਹ ਕਰ ਸਕਦੇ ਨੇ। ਇਹਦੇ ਵਿੱਚ ਇੱਕ ਸਾਜ਼ਿਸ਼ ਜਿਹੜੀ ਆ ਜੀ ਉਹ ਇਹ ਨਜ਼ਰ ਆਉਂਦੀ ਆ ਕਿ ਕੌਣ ਹੈ ਤੇ ਜਿਹੜਾ ਜੀ ਹਦਾਇਤਾਂ, ਜਿਹਦੀ ਗੱਲ ਇਹ ਪੁਲਿਸ ਆਫੀਸਰ ਕਹਿ ਰਹੇ ਨੇ ਕਿ ਹਦਾਇਤਾਂ ਦਿੱਤੀਆਂ ਗਈਆਂ ਨੇ, ਇਹ ਹਦਾਇਤਾਂ ਦੇਣ ਵਾਲੇ ਕੌਣ ਨੇ। ਭਾਵ ਕਿ ਇਹ ਜਿਹੜਾ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ, ਇਟ ਮੀਨਸ ਕਿ ਪੁਲਿਸ ਇਹ ਸਮਝਦੀ ਹੈ ਕਿ ਇਹਨੂੰ ਪਿੱਛੇ ਬਹਿ ਕੇ ਕੋਈ ਹੈਂਡਲ ਜਿਹੜਾ ਜੀ ਉਹ ਕਰ ਰਿਹਾ। ਇਹਦੇ ਵਿੱਚੋਂ ਜਿਹੜਾ ਜੀ ਇਹ ਨਿਕਲਿਆ ਹੋਇਆ ਮੈਸੇਜ ਆ ਕਿ ਕੌਣ ਹੈ ਜਿਹਦੇ ਬਾਰੇ ਪੁਲਿਸ ਕਹਿੰਦੀ ਹੈ ਕਿ ਪੁਲਿਸ ਵਾਲੇ ਨੂੰ ਕੱਲੇ ਨੂੰ ਪੈ ਸਕਦੇ ਨੇ। ਇਹਦਾ ਮਤਲਬ ਇਹ ਆ ਕਿ ਪੁਲਿਸ ਵਾਲਿਆਂ ਨੂੰ ਵੀ ਇਹ ਸੁਚੇਤ ਕੀਤਾ ਜਾ ਰਿਹਾ ਕਿ ਜੇ ਕੋਈ ਕੱਲਾ ਕਾਰਾ ਪੈਂਦਾ ਤਾਂ ਫਿਰ ਅੱਗੋਂ ਇਕੱਠੇ ਹੋ ਕੇ ਉਹਨੂੰ ਪੈ ਜਾਵੇ। ਜੀ ਬਿਲਕੁਲ, ਇਹਨਾਂ ਦੀਆਂ ਜਿਹੜੀਆਂ ਸਕੀਮਾਂ ਬਣੀਆਂ ਹੋਈਆਂ ਉਹ ਪਹਿਲਾਂ ਅਗਾਊ ਹੀ ਆਪਣਾ ਬਚਾਓ ਕਰ ਰਹੇ ਆ। ਤੇ ਅੱਗੇ ਜੇ ਆਪਾਂ ਗੱਲ ਕਰਦੇ ਹਾਂ, SGPC ਦੇ 2 ਮੈਂਬਰ ਆ, ਉਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਗਿਆ।
ਬਿਲਕੁਲ ਜੀ, ਇਹ ਐਕਚੁਅਲੀ ਦੋ ਤਿੰਨ ਖਬਰਾਂ ਜਿਹੜੀਆਂ ਦੀ ਡਿਫਰੈਂਟ ਤਰੀਕੇ ਦੀਆਂ ਨੇ। ਇੱਕ ਤਾਂ ਅਵਤਾਰ ਸਿੰਘ ਮੱਕੜ ਹੋਰਾਂ ਨੂੰ ਅੱਜ ਘੇਰ ਲਿਆ ਗਿਆ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ। ਉਹਨਾਂ ਦਾ ਨਿਕਲਣਾ ਜਿਹੜਾ ਸੀਗਾ ਜੀ ਔਖਾ ਹੋ ਗਿਆ। ਪੁਲਿਸ ਨੇ ਆ ਕੇ ਜਿਹੜਾ ਸੀਗਾ ਉਹਨਾਂ ਨੂੰ ਕੋਠੀ ਦੇ ਵਿੱਚੋਂ ਕੱਢਿਆ, ਜਿਹੜੇ ਕਿ ਇੱਕ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਆਏ ਸੀਗੇ। ਜਲੰਧਰ ਦੇ ਵਿੱਚ ਇਹ ਅਫਵਾਹ ਫੈਲ ਗਈ ਕਿ ਸੁਖਬੀਰ ਸਿੰਘ ਬਾਦਲ ਹੋਰੀ ਜਲੰਧਰ ਦੇ ਵਿੱਚੋਂ ਲੰਘ ਕੇ ਅੰਮ੍ਰਿਤਸਰ ਨੂੰ ਜਾਣਗੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀ BSF ਚੌਕ ਦੇ ਵਿੱਚ ਆ ਕੇ ਖੜੇ ਹੋ ਗਏ ਕਿ ਉਹਨਾਂ ਨੇ ਘੇਰਨਾ। ਪਰ ਜਾਂ ਤਾਂ ਵਾਇਰਲੈਸ ਜਿਹੜੀ ਸੀ ਉਹ ਚਲੇਗੀ ਔਰ ਇਹ ਪਤਾ ਹੀ ਨਹੀਂ ਜਿਹੜਾ ਜੀ ਲੱਗਿਆ ਕਿ ਉਹਨਾਂ ਨੂੰ ਫਿਰ ਕਿਹੜੇ ਰੂਟ ਦੇ ਰਾਹੀਂ ਜਿਹੜਾ ਸੀਗਾ ਉਹ ਕੱਢ ਕੇ ਇੱਥੋਂ ਜਿਹੜਾ ਸੀਗਾ ਉਹ ਲਿਜਾਇਆ ਗਿਆ ਜੀ। ਔਰ ਜਿਹੜੀਆਂ ਇੱਦਾਂ ਦੀਆਂ ਸੀਗੀਆਂ ਜੀ ਉਹ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਰਹੀਆਂ। ਉਧਰ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ ਇਸ ਪੱਖੋਂ ਵੀ ਖਰਾਬ ਹੁੰਦੀ ਰਹੀ ਕਿ ਫਿਰੋਜ਼ਪੁਰ ਜ਼ੀਰਾ ਰੋਡ ਦੇ ਉੱਤੇ ਇੱਕ ਪਿੰਡ ਪੈਂਦਾ ਨਾਜੂ ਸ਼ਾਹ ਮਿਸ਼ਰੀ ਵਾਲਾ। ਉਹਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ ਤੇ ਤਰਨਤਾਰਨ ਨੇੜਲੇ ਪਿੰਡ ਬਾਗ ਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ, ਜਿਹੜਾ ਕਿ ਸਾਬਕਾ ਪ੍ਰਧਾਨ ਵੀ ਹੈ ਸ਼੍ਰੋਮਣੀ ਕਮੇਟੀ ਦਾ, ਉਹਦੇ ਬਹੁਤ ਬੁਰੇ ਤਰੀਕੇ ਦੇ ਨਾਲ ਲੋਕਾਂ ਨੇ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ ਆ। ਨਾਜੂ ਸ਼ਾਹ ਮਿਸ਼ਰੀ ਵਾਲਾ ਦੇ ਵਿੱਚ ਜਿਹੜਾ ਸੀਗਾ ਜੀ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੇ ਜਾਣ ਤੋਂ ਬਾਅਦ ਮਾਹੌਲ ਜਿਹੜਾ ਵਿਗੜ ਗਿਆ। ਲੋਕਾਂ ਨੇ ਇੱਕ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ। SGPC ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ, ਉਹਦੀ ਪੂਰੀ ਗੱਡੀ ਭੰਨ ਦਿੱਤੀ। ਇਹ ਵੀ ਪਤਾ ਲੱਗਾ ਜੀ ਕਿ ਕਿਸੇ ਦੇ ਮੋਟਰਸਾਈਕਲ ਜਿਹੜਾ ਸੀਗਾ ਜੀ ਉਹ ਖੋਹ ਕੇ ਭੱਜ ਗਏ। ਉੱਥੋਂ ਭੱਜਣਾ ਜਿਹੜਾ ਜੀ ਉਹਨਾਂ ਨੂੰ ਪੈ ਗਿਆ। ਔਰ ਦੂਜੇ ਪਾਸੇ ਜਿਹੜਾ ਸੀਗਾ ਪਿੰਡ ਬਾਠ ਦੇ ਵਿੱਚ ਜਿਹੜਾ ਇੱਕ ਸਰੂਪ ਸੀਗਾ ਉਹਦੀ ਬੇਅਦਬੀ ਦੇ ਖਿਲਾਫ ਲੋਕ ਜਿਹੜੇ ਸੀਗੇ ਰੋਸ ਜ਼ਾਹਰ ਕਰ ਰਹੇ ਸੀਗੇ ਤੇ ਉੱਥੇ ਹਾਕਮ ਧਿਰ ਦਾ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਅਲਵਿੰਦਰ ਸਿੰਘ ਪੱਖੋਵਾਲ ਜਿਹੜਾ ਸੀਗਾ ਜੀ ਉਹ ਉੱਥੇ ਪੱਖੋਕੇ ਉਹ ਉੱਥੇ ਪਹੁੰਚ ਗਿਆ ਤੇ ਉਹਨੇ ਉਹਦੇ ਉੱਤੇ ਜਿਹੜਾ ਸੀਗਾ ਜੀ ਹਮਲਾ ਕਰ ਦਿੱਤਾ। ਲੋਕਾਂ ਨੇ ਡਾਂਗਾ, ਕਿਰਪਾਨਾਂ, ਬੇਸਬਾਲਾਂ ਦੇ ਨਾਲ ਜਿਹੜੀ ਚੀਜ਼ ਜਿਹੜੇ ਉਹਨਾਂ ਦੇ ਹੱਥ ਦੇ ਵਿੱਚ ਆਈ, ਪੱਖੋਕੇ ਦੇ ਹਮਾਇਤੀਆਂ ਨੇ ਜਵਾਬੀ ਕਾਰਵਾਈ ਜਿਹੜੀ ਸੀ ਉਹ ਕੀਤੀ। ਇੱਥੇ ਕਾਫੀ ਲੋਕ ਜਿਹੜੇ ਉਹ ਜ਼ਖਮੀ ਹੋਣ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ। ਸੋ ਇਹਨਾਂ ਖਬਰਾਂ ਦੇ ਵਿੱਚ ਜਿਹੜਾ ਜੀ ਇਹ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਜਿਹੜੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਆਪੋ ਆਪਣੇ ਘਰਾਂ ਦੇ ਵਿੱਚ ਦੜੇ ਬੈਠੇ ਨੇ। ਹਾਂਜੀ, ਤੇ ਅਗਲੀ ਗੱਲ ਕਰੀਏ ਕਿ ਜਿਸ ਤਰ੍ਹਾਂ ਗੋਲੀकांड ਦੇ ਵਿੱਚ ਕੁਝ ਨੌਜਵਾਨ ਸ਼ਹੀਦ ਹੋ ਗਏ ਤੇ ਉਹਨਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਜੀ। ਇਹ ਜਿਹੜੇ ਦੋ ਜਾਣੇ ਜਿਹੜੇ ਸ਼ਹੀਦ ਹੋਏ ਸੀਗੇ ਜੀ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਜੀ। ਔਰ ਜਦੋਂ ਅੰਤਮ ਸੰਸਕਾਰ ਕੀਤਾ ਗਿਆ ਤੇ ਤਲਖੀ ਵਾਲਾ ਮਾਹੌਲ ਜਿਹੜਾ ਸੀਗਾ ਜੀ ਉਹ ਇੱਥੇ ਬਣਿਆ ਰਿਹਾ। ਬਾਈਬਲ ਕਲਾਂ ਦੇ ਵਿੱਚ ਮਾਰੇ ਗਏ ਇਹਨਾਂ ਦੋਨਾਂ ਵਿਅਕਤੀਆਂ ਦਾ ਜਿਹੜਾ ਸੀਗਾ ਜੀ ਅੰਤਮ ਸੰਸਕਾਰ ਕੀਤਾ ਗਿਆ। ਇਹਨਾਂ ਨੂੰ ਜਿਹੜੀਆਂ ਕੁਝ ਸਿੱਖ ਜਥੇਬੰਦੀਆਂ ਪਹੁੰਚੀਆਂ ਸੀ ਉਹਨਾਂ ਦੇ ਨੁਮਾਇੰਦਿਆਂ ਨੇ ਸ਼ਹੀਦ ਦਾ ਰੁਤਬਾ ਜਿਹੜਾ ਜੀ ਉਹ ਇਹਨਾਂ ਨੂੰ ਦਿੱਤਾ। ਜਿਹੜੇ ਇਹਨਾਂ ਦੇ ਪਰਿਵਾਰ ਵਾਲੇ ਮੈਂਬਰ ਸੀਗੇ ਜੀ ਉਹ ਇਹਨਾਂ ਦਾ ਅੰਤਮ ਸੰਸਕਾਰ ਘਟਨਾ ਵਾਲੀ ਥਾਂ ਤੇ ਕਰਨਾ ਚਾਹੁੰਦੀਆਂ ਸੀਗੀਆਂ, ਪਰ ਮ੍ਰਿਤਕਾਂ ਦੇ ਪਰਿਵਾਰ ਜਿਹੜੇ ਸੀਗੇ ਉਹ ਇਹਦੇ ਵਾਸਤੇ ਰਾਜੀ ਜਿਹੜੇ ਸੀ ਉਹ ਨਾ ਹੋਏ। ਸੰਸਕਾਰ ਨੂੰ ਰੋਕਣਾ ਸਿੱਖ ਪ੍ਰਚਾਰਕਾਂ ਦੀ ਰਿਹਾਈ ਦਾ ਮੁੱਦਾ ਵੀ ਸੀਗਾ। ਇਹਨਾਂ ਮੁੱਦਿਆਂ ਦੇ ਉੱਤੇ ਉੱਭਰੇ ਵਿਰੋਧ ਕਰਕੇ ਜਿਹੜਾ ਸੀਗਾ ਜੀ ਇਹ ਕਸ਼ਮਕਸ਼ ਇਸ ਮਾਮਲੇ ਦੇ ਵਿੱਚ ਰਹੀ। ਤੇ ਉਧਰ ਜਿਹੜੇ ਪ੍ਰਚਾਰਕ ਸੀਗੇ ਜੀ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡੀਆਂ ਵਾਲਾ, ਪੰਥਪ੍ਰੀਤ ਸਿੰਘ ਤੇ ਬਾਕੀ ਜਿਹੜੇ ਨੇ ਜੀ ਉਹ ਰਿਹਾ ਕਰ ਦਿੱਤੇ ਗਏ ਨੇ। ਲੇਟੈਸਟ ਜਿਹੜੀਆਂ ਜੀ ਉਹ ਖਬਰਾਂ ਆਉਣ ਦੇ ਮੁਤਾਬਕ ਜੋ ਕੁਝ ਜਿਹੜਾ ਜੀ ਉਹ ਪਤਾ ਲੱਗ ਰਿਹਾ। ਜਿਹੜਾ ਮ੍ਰਿਤਕ ਦਾ ਪਰਿਵਾਰ ਸੀਗਾ ਜੀ ਉਹਨੇ ਅੰਤਮ ਸੰਸਕਾਰ ਦੇ ਵਾਸਤੇ ਇਹਨਾਂ ਦੀ ਦੇਹ ਜਿਹੜੀ ਸੀ ਉਹਨਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਗਏ। ਔਰ ਉੱਥੇ ਜਿਹੜੇ ਨਾਅਰੇ ਸੀਗੇ ਉਹ ਇੰਨੇ ਜ਼ਿਆਦਾ ਲੱਗਦੇ ਰਹੇ, ਇੰਨਾ ਰੌਲਾ ਜਿਹੜਾ ਸੀਗਾ ਉਹ ਪੈਂਦਾ ਰਿਹਾ ਕਿ ਇਉਂ ਲੱਗਣ ਲੱਗ ਗਿਆ ਜੀ ਇੱਕ ਟਾਈਮ ਤੇ ਇਹ ਨਹੀਂ ਪਤਾ ਇਹ ਲੋਕ ਜਿਹੜੇ ਨੇ ਕਿੱਧਰ ਨੂੰ ਤੁਰ ਪੈਣਗੇ ਇਸ ਅੰਤਮ ਸੰਸਕਾਰ ਤੋਂ ਬਾਅਦ। ਜਦੋਂ ਇਹਨਾਂ ਦੋਵਾਂ ਦਾ ਹੁਣ ਅੰਤਮ ਸੰਸਕਾਰ ਹੋ ਗਿਆ ਤੇ ਜਿਹੜਾ ਪ੍ਰਸ਼ਾਸਨ ਹੈ ਜੀ ਉਹਨੇ ਸੁੱਖ ਦਾ ਸਾਹ ਲਿਆ, ਕਿਉਂਕਿ ਉਹਦੀ ਜਾਨ ਕੁੜਕੀ ਦੇ ਵਿੱਚ ਤੰਗੀ ਹੋਈ ਸੀਗੀ ਕਿ ਜਿੰਨੀ ਦੇਰ ਤੱਕ ਇਹ ਅੰਤਮ ਸੰਸਕਾਰ ਨਹੀਂ ਹੁੰਦਾ ਕਿ ਉਹ ਇਹ ਨਹੀਂ ਪਤਾ ਜੀ ਕਿ ਇਹ ਲੋਕ ਜਿਹੜੇ ਨੇ ਇਹ ਡੈੱਡ ਬੋਡੀ ਕਿੱਥੇ ਰੱਖ ਕੇ ਤੇ ਜਿਹੜੀ ਇਹਦੀ ਮੁਸ਼ਕਲ ਖੜੀ ਕਰ ਦਿੱਤੀ। ਅਜੀ ਤੇ ਅੱਗੇ ਆਪਣੇ ਮਨੋਹਰ ਖੱਟੜ ਹਰਿਆਣਾ ਦੇ ਮੁੱਖ ਮੰਤਰੀ ਹੈ, ਕੀ ਸੀ ਉਹਨਾਂ ਦਾ ਬਿਆਨ ਜਿਹੜਾ ਬੜਾ ਕਾਫੀ ਰੌਲਾ ਪਿਆ ਹੋਇਆ? ਐਕਚੁਅਲੀ ਜਿਹੜੇ ਮਨੋਹਰ ਲਾਲ ਖੱਟੜ ਨੇ ਜੀ ਉਹਨਾਂ ਨੇ ਬਿਆਨ ਜਿਹੜਾ ਜੀ ਇੱਕ ਅਜੀਬੋ-ਗਰੀਬ ਦਾ ਜਿਹੜਾ ਦੇਤਾ ਜਿਹਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਕਾਫੀ ਮੁਸ਼ਕਲ ਦੇ ਵਿੱਚ ਫਸ ਗਈ। ਮਨੋਹਰ ਲਾਲ ਖੱਟੜ ਨੇ ਇੱਕ ਇੰਗਲਿਸ਼ ਦੀ ਅਖਬਾਰ ਨੂੰ ਜਿਹੜਾ ਜੀ ਇਹ ਬਿਆਨ ਦੇ ਦਿੱਤਾ ਕਿ ਜੇ ਮੁਸਲਮਾਨ ਇਸ ਦੇਸ਼ ਦੇ ਵਿੱਚ ਰਹਿਣਾ ਚਾਹੁੰਦੇ ਨੇ ਤੇ ਗਾਂ ਦਾ ਮਾਸ ਖਾਣਾ ਉਹਨਾਂ ਨੂੰ ਛੱਡਣਾ ਪਊਗਾ। ਉਹ ਕਹਿੰਦੇ ਜੀ ਕਿ ਗਾਂ ਦਾ ਮਾਸ ਛੱਡ ਦੇਣ, ਜੇ ਨਹੀਂ ਛੱਡ ਸਕਦੇ ਫਿਰ ਮੁਲਕ ਛੱਡ ਦੇਣ।
ਇਹਨੂੰ ਲੈ ਕੇ ਜਿਹੜਾ ਸੀਗਾ ਨਾ, ਜਦੋਂ ਇਹ ਵਾਇਰਲ ਹੋ ਗਿਆ ਬਿਆਨ, ਰੌਲਾ ਰੱਪਾ ਪੈਣਾ ਸ਼ੁਰੂ ਹੋ ਗਿਆ। ਮਨੋਹਰ ਲਾਲ ਖੱਟੜ ਆਪਣੇ ਬਿਆਨ ਤੋਂ ਮੁੱਕਰ ਗਏ। ਇਹ ਕਿਹਾ ਕਿ ਮੈਂ ਏਦਾਂ ਦੀ ਕੋਈ ਗੱਲ ਨਹੀਂ ਕਹੀ, ਅਖਬਾਰ ਨੇ ਇਹ ਜਿਹੜੀ ਹੈ ਜੀ ਝੂਠ ਖਬਰ ਛਾਪੀ ਹੈ। ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਕਿ ਮਨੋਹਰ ਲਾਲ ਖੱਟੜ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂਗਾ, ਇਹ ਤਾਂ ਮਨੋਹਰ ਲਾਲ ਖੱਟੜ ਦਾ ਬਿਆਨ ਹੋ ਸਕਦਾ, ਭਾਰਤੀ ਜਨਤਾ ਪਾਰਟੀ ਦਾ ਬਿਆਨ ਨਹੀਂ। ਮਾਮਲਾ ਜਿਹੜਾ ਸੀਗਾ ਜੀ ਇਹ ਇੰਨਾ ਵੱਧ ਗਿਆ, ਅਖਬਾਰ ਦੀ ਕ੍ਰੈਡੀਬਿਲਿਟੀ ਦੇ ਉੱਤੇ ਜਿਹੜਾ ਸੀਗਾ ਉਹ ਸਵਾਲੀਆ ਚਿੰਨ੍ਹ ਖੜਾ ਹੋਣਾ ਸ਼ੁਰੂ ਹੋ ਗਿਆ ਕਿ ਇੰਗਲਿਸ਼ ਦੀ ਵੱਡੀ ਅਖਬਾਰ ਹੈ, ਉਹਨੇ ਏਦਾਂ ਗਲਤ ਬਿਆਨਬਾਜ਼ੀ ਜਿਹੜੀ ਸੀ ਉਹ ਕਿਵੇਂ ਛਾਪ ਦਿੱਤੀ, ਜਦੋਂ ਮਨੋਹਰ ਲਾਲ ਖੱਟੜ ਕਹਿੰਦੇ ਨੇ ਕਿ ਮੈਂ ਬਿਆਨ ਦਿੱਤਾ ਹੀ ਨਹੀਂ। ਹੁਣ ਜਿਹੜੇ ਪੱਤਰਕਾਰ ਇੰਟਰਵਿਊ ਕਰਦੇ ਨੇ ਜੀ ਅੱਜ ਕੱਲ੍ਹ ਉਹ ਰਿਕਾਰਡਿੰਗ ਕਰਦੇ ਨੇ। ਹੁਣ ਇਸ ਅਖਬਾਰ ਜਿਹੜੀ ਸੀ ਉਹਨੇ ਇਹ ਆਡੀਓ ਰਿਕਾਰਡਿੰਗ ਜਿਹੜੀ ਹੈ ਨਾ ਜੀ ਉਹ ਜਾਰੀ ਕਰ ਦਿੱਤੀ, ਔਰ ਉਸ ਆਡੀਓ ਰਿਕਾਰਡਿੰਗ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ RSS ਦੇ ਵਰਕਰ ਪੁਰਾਣੇ ਤੇ ਇਸ ਵੇਲੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਫਸ ਗਏ, ਕਿਉਂਕਿ ਉਹਦੇ ਵਿੱਚ ਉਹ ਸ਼ਰੇਆਮ ਇਹ ਗੱਲ ਜਿਹੜੀ ਹੈ ਜੀ ਉਹ ਕਹਿੰਦੇ ਸੁਣਾਈ ਦਿੰਦੇ ਨੇ ਕਿ ਜੇ ਗਾਂ ਦਾ ਮੀਟ ਖਾਣਾ ਨਹੀਂ ਛੱਡਣਾ ਤੇ ਫਿਰ ਮੁਲਕ ਜਿਹੜਾ ਜੀ ਉਹ ਛੱਡ ਜਾਓ। ਹੁਣ ਹੋ ਸਕਦਾ ਜੀ ਇਹ ਕਹਿ ਦਿੱਤਾ ਜਾਵੇ ਮਨੋਹਰ ਲਾਲ ਖੱਟੜ ਦੇ ਵੱਲੋਂ ਕਿ ਇਹ ਤਾਂ ਮੇਰੀ ਆਵਾਜ਼ ਜਿਹੜੀ ਉਹ ਬਣਾ ਕੇ ਪੇਸ਼ ਕੀਤੀ ਗਈ ਹੈ, ਮੇਰੀ ਆਵਾਜ਼ ਜਿਹੜੀ ਹੈ ਜੀ ਉਹ ਹੈ ਹੀ ਨਹੀਂ। ਤੋ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਤੱਤੇ ਪਾਣੀ ਦੇ ਵਿੱਚ ਤਾਂ ਜਿਹੜੀ ਮਨੋਹਰ ਲਾਲ ਖੱਟੜ ਹੋਰਾਂ ਨੇ ਪਾਲਤਾ, ਇਹ ਤੁਸੀਂ ਕਹਿ ਸਕਦੇ ਹੋ ਜੀ ਕਿ ਜਿਹੜੇ ਇਹ ਸਾਰੇ ਜਿੰਨੇ ਕੁ ਬਿਆਨ ਜਿਹੜੇ ਉਹ ਆ ਰਹੇ ਨੇ ਉਹਦੇ ਮੁਤਾਬਕ ਇਹ ਕਿਹਾ ਜਾ ਸਕਦਾ ਹੈ ਕਿ ਇਹ ਦਵਾਏ ਜਾ ਰਹੇ ਨੇ RSS ਦੇ ਪੁਰਾਣੇ ਵਰਕਰਾਂ ਦੇ ਵੱਲੋਂ ਹੀ, ਕਿਉਂਕਿ ਜਿਹੜੀ ਉੱਪਰਲੀ ਲੀਡਰਸ਼ਿਪ ਆ ਉਹ ਇਹ ਗੱਲਾਂ ਕਹਿ ਨਹੀਂ ਸਕਦੀ ਜਿਹੜੀਆਂ ਉਹ ਆਪਣੇ ਇਹਨਾਂ ਦੇ ਰਾਹੀਂ ਜਿਹੜੇ ਉਹਨਾਂ ਦੇ ਖਾਸ ਵਰਕਰ ਨੇ ਉਹਨਾਂ ਦੇ ਰਾਹੀਂ ਕੁਹਾ ਰਹੀ ਹੈ। ਤੇ ਅੱਗੇ ਜੀ ਆਪਾਂ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਅਕਾਲੀ ਨੇਤਾ ਆ, ਭਾਵੇਂ ਬਾਦਲ ਹੈਗੇ ਆ, ਉਹਨਾਂ ਨੇ ਪਾਸਾ ਵੱਟ ਲਿਆ ਜੀ ਸਮਾਗਮਾਂ ਵਿੱਚ ਜਾਣ ਤੋਂ। ਆਪਣੇ ਪਿੰਡਾਂ ਦੇ ਵਿੱਚ ਵੀ ਸਮਾਗਮ ਨਹੀਂ ਡਰਦੇ ਕਰ ਰਹੇ। ਪਿੰਡਾਂ ਦੇ ਵਿੱਚ ਸਮਾਗਮ ਛੱਡੋ ਜੀ, ਬਾਦਲ ਹੋਰੀ ਬਾਦਲ ਤੋਂ ਦੂਰ ਹੋ ਗਏ। ਨਾ ਪ੍ਰਕਾਸ਼ ਸਿੰਘ ਬਾਦਲ ਹੋਰੀ ਬਾਦਲ ਗਏ ਨੇ, ਨਾ ਸੁਖਬੀਰ ਸਿੰਘ ਬਾਦਲ ਗਏ ਨੇ, ਨਾ ਸੁਖਬੀਰ ਕੌਰ ਬਾਦਲ ਗਏ ਨੇ ਜੀ। ਸੋ ਬਾਦਲ ਜਿਹੜੇ ਨੇ ਜੀ ਉਹ ਬਾਦਲਾਂ ਚੋਂ ਆਊਟ ਹੋ ਗਏ ਇਸ ਵੇਲੇ, ਆ ਕੇ ਆਪਣੇ ਘਰ ਤੱਕ ਜਾਣ ਤੋਂ ਉਹ ਡਰਦੇ ਨੇ ਕਿ ਇਹ ਨਹੀਂ ਪਤਾ ਕਿ ਮਹਿਲਨੁਮਾ ਘਰ ਜਿਹੜਾ ਜੀ ਜੇ ਕਿਤੇ 10-15 ਹਜ਼ਾਰ ਬੰਦੇ ਨੇ ਉਹ ਮਹਿਲ ਘੇਰ ਲਿਆ ਜਾ ਕੇ ਤੇ ਫਿਰ ਇਹਨਾਂ ਦਾ ਬਣੂਗਾ ਕੀ। ਜੇਲ੍ਹ ਦੀਆਂ ਕੰਧਾਂ ਇੰਨੀਆਂ ਉੱਚੀਆਂ ਨਹੀਂ ਆ ਜਿੰਨੇ ਬਾਦਲ ਦੇ ਘਰ ਦੀਆਂ ਇਹ ਕੰਧਾਂ ਜਿਹੜੀਆਂ ਜੀ ਉਹ ਉੱਚੀਆਂ ਨੇ, ਪਰ ਉਹਨਾਂ ਉੱਚੀਆਂ ਕੰਧਾਂ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਜੀ ਉਹ ਡਰ ਲੱਗ ਰਿਹਾ। ਮਾਲਵੇ ਦਾ ਸਮੁੱਚਾ ਖੇਤਰ ਜਿਹੜਾ ਜੀ ਉਹ ਇਸ ਵੇਲੇ ਅਕਾਲੀ ਨੇਤਾਵਾਂ ਤੋਂ ਖਾਲੀ ਹੋ ਗਿਆ, ਔਰ ਇਹ ਖਾਲੀ ਹੋਇਆ ਜਿਹੜਾ ਏਰੀਆ ਹੈ ਇਹਦੇ ਵਿੱਚ ਇਸ ਵੇਲੇ ਕੋਈ ਜਿਹੜਾ ਜੀ ਨੇਤਾ ਜਾ ਨਹੀਂ ਰਿਹਾ। ਸਾਰੇ ਜਿਹੜੇ ਜੀ ਉਹ ਚੰਡੀਗੜ੍ਹ ਦੇ ਵਿੱਚ ਦੜ ਕੇ ਬੈਠੇ ਨੇ। ਹਰਸਿਮਰਤ ਕੌਰ ਬਾਦਲ ਤਾਂ ਜਰਮਨੀ ਦੇ ਸਰਕਾਰੀ ਦੌਰੇ ਦੇ ਉੱਤੇ ਹੈ ਤੇ ਉਹਨੇ ਅਜੇ ਕੁਝ ਦਿਨਾਂ ਤੋਂ ਬਾਅਦ ਜਿਹੜਾ ਜੀ ਉਹ ਵਾਪਸ ਆਉਣਾ ਹੈ। ਮੁਆਵਜ਼ੇ ਦੇ ਕੁਝ ਚੈੱਕ ਜਿਹੜੇ ਆਏ ਸੀਗੇ, ਸਾਈਕਲ ਆਏ ਸੀਗੇ, ਇਹ ਵੰਡਾਉਣੇ ਸੀਗੇ, ਪਰ ਕੋਈ ਵੀ ਅਕਾਲੀ ਨੇਤਾ ਇਸ ਵੇਲੇ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਇਹ ਚੀਜ਼ਾਂ ਵੰਡ ਕੇ, ਸਮਾਨ ਵੰਡ ਕੇ ਫੋਟੋਆਂ ਖਿਚਾਉਣ ਦੇ ਵਾਸਤੇ ਤਿਆਰ ਨਹੀਂ ਹੈ। ਸਾਰੇ ਦੇ ਸਾਰੇ ਜਿਹੜੇ ਇਹ ਕਹਿੰਦੇ ਨੇ ਕਿ ਚੁੱਪ ਕਰਕੇ ਦੜ ਵੱਟ ਕੇ ਬਹਿ ਜਾਓ। ਜਦੋਂ ਇਹਨਾਂ ਦੇ ਮੁਖੀ ਜਿਹੜੇ ਫੜਾ ਮਾਰਦੇ ਹੁੰਦੇ ਸੀਗੇ ਉਹੀ ਨਹੀਂ ਜਾ ਰਹੇ ਆਪਣੇ ਪਿੰਡ, ਤੇ ਫਿਰ ਬਾਕੀ ਕਹਿੰਦੇ ਆ ਕਿ ਸਾਨੂੰ ਬਲਦੀ ਦੇ ਬੂਥੇ ਦੇ ਵਿੱਚ ਤੁਸੀਂ ਕਿਉਂ ਦੇਣਾ। ਜਿਹੜਾ ਏਰੀਆ, ਜਿਹੜਾ ਖਿੱਤਾ ਮਾਲਵਾ ਬੈਲਟ, ਇਹਨਾਂ ਲੀਡਰਾਂ ਦੀ ਵਜ੍ਹਾ ਕਰਕੇ ਸਾਰੀ ਪੁਲਿਸ ਇਹਨਾਂ ਦੇ ਉੱਤੇ ਲਾਈ ਹੁੰਦੀ ਸੀ। ਥਾਂ ਦੇ ਉੱਤੇ ਜਿਹੜੀ ਜੀ ਟ੍ਰੈਫਿਕ ਰੋਕ ਕੇ ਇਹ ਉੱਧਰ ਨੂੰ ਜਾ ਤੁਰੇ ਫਿਰਦੇ ਹੁੰਦੇ ਸੀਗੇ। ਇਸ ਵੇਲੇ ਉਹ ਸਾਰਾ ਏਰੀਆ ਜਿਹੜਾ ਜੀ ਉਡੀਕ ਰਿਹਾ ਕਿ ਤੁਸੀਂ ਲੰਘੋ ਸਹੀ, ਕਿੱਧਰ ਦੀ ਲੰਘਦੇ ਹੋ, ਪਰ ਇਹ ਲੰਘ ਨਹੀਂ ਰਹੇ ਜੀ। ਇਹ ਚੁੱਪ ਕਰਕੇ ਜਿਹੜਾ ਜੀ ਉਹ ਡਰ ਕੇ ਚੰਡੀਗੜ੍ਹ ਦੇ ਵਿੱਚ ਬੈਠੇ ਨੇ ਕਿ ਦੜ ਵੱਟ ਜ਼ਮਾਨਾ ਕੱਟ ਵਾਲੀ ਗੱਲ ਵੀ ਭਲੇ ਦਿਨ ਜਿਹੜੇ ਆਉਣਗੇ ਤੇ ਫਿਰ ਉਹਨਾਂ ਪਿੰਡਾਂ ਵੱਲ ਨੂੰ ਜਿਹੜਾ ਜੀ ਉਹ ਜਾਵਾਂਗੇ। ਲੋਕਾਂ ਨੂੰ ਗੱਡੀਆਂ ਦੇ ਹੂਟਰ ਸੁਣਿਆ ਨੂੰ ਕਈ ਦਿਨ ਹੋ ਗਏ ਆ ਜੀ, ਔਰ ਲੋਕਾਂ ਨੂੰ ਜਿਹੜੀਆਂ ਮੋਹਰੇ ਜਿਪਸੀਆਂ ਚੱਲਦੀਆਂ ਨੇ ਉਹਦੇ ਵਿੱਚ ਜਿਹੜੇ ਡੰਡਿਆਂ ਵਾਲੇ ਬੈਠੇ ਹੁੰਦੇ ਨੇ, ਜਿਹੜੇ ਕਿਸੇ ਵੀ ਰਾਹਗੀਰ ਨੂੰ ਕਿਸੇ ਟਾਈਮ ਵੀ ਮਾਰ ਕੇ ਉਹਨੂੰ ਜ਼ਖਮੀ ਕਰ ਸਕਦੇ ਨੇ, ਉਹ ਘੱਟ ਦਿਖਦੇ ਨੇ ਇਸ ਮਾਲਵੇ ਦੇ ਖੇਤਰ ਦੇ ਵਿੱਚ। ਲੋਕ ਜਿਹੜੇ ਜੀ ਉਹ ਥੋੜੀ ਚੁਟਕੀ ਵੀ ਲੈਂਦੇ ਨੇ ਕਿ ਕਾਸ਼ ਕਿਤੇ ਪੰਜਾਬ ਜਿਹੜਾ ਜੀ ਉਹ ਏਦਾਂ ਦਾ ਹੀ ਹੋ ਜੇ ਇਹ ਲੀਡਰਾਂ ਤੋਂ ਬਿਨਾਂ ਜਾਂ ਫਿਰ ਹੂਟਰਾਂ ਵਾਲੀਆਂ ਗੱਡੀਆਂ ਤੋਂ ਬਿਨਾਂ ਜੀ, ਜਿਹੋ ਜਿਹਾ ਇਸ ਵੇਲੇ ਮਾਲਵਾ ਸਮੁੱਚਾ ਖੇਤਰ ਹੋਇਆ ਪਿਆ। ਜੀ ਅਤੇ ਜੀ ਇੱਕ ਹੋਰ ਇਹਨਾਂ ਦੇ ਨਾਲ ਲੱਗਦੀ ਗੱਲ ਕਰੀਏ ਕਿ ਜਦੋਂ ਇਹਨਾਂ ਨੇ ਇਪਾ ਦਿੱਤਾ ਆ, ਇਹਨਾਂ ਨੂੰ ਮਾਫੀਨਾਮਾ ਦਿੱਤਾ ਆ, ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਦੋਂ ਕਹਿੰਦੇ ਸੀ ਵੀ ਜੀ ਮੰਨਣਾ ਚਾਹੀਦਾ ਇਹ ਠੀਕ ਆ, ਤੇ ਹੁਣ ਉਹਨਾਂ ਦੇ ਜਿਹੜੇ ਕੁਝ 2-4 ਬੰਦੇ ਹੈਗੇ ਉਹ ਕਹਿੰਦੇ ਵੀ ਇਹ ਨਵੇਂ ਫੈਸਲੇ ਦਾ ਵੀ ਸਵਾਗਤ ਕਰਦੇ ਆ। ਕੀ ਹੈਗਾ ਇਹਨਾਂ ਦਾ? ਬੜੀ ਅਜੀਬੋ-ਗਰੀਬ ਦੀ ਸਿਚੁਏਸ਼ਨ ਜਿਹੜੀ ਆ ਨਾ ਜੀ ਉਹ ਪੈਦਾ ਹੋ ਗਈ ਹੈ। ਇੱਕ ਤਾਂ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੁਸੀਂ ਜਿਹੜੀ ਆ ਜੀ ਉਹ ਗੱਲ ਕੀਤੀ ਆ,
ਉਹ ਬਿਲਕੁਲ ਉਹਨਾਂ ਦੀ ਜਿਹੜੀ ਬਿਆਨਬਾਜ਼ੀ ਸੀ ਉਹ ਤਾਂ ਇਹ ਕਹਿੰਦੇ ਸੀਗੇ ਕਿ ਅਕਾਲ ਤਖਤ ਦੇ ਵੱਲੋਂ ਆਇਆ ਹਰ ਹੁਕਮ ਜਿਹੜਾ ਜੀ ਉਹ ਮੰਨਣਾ ਪੈਣਾ। ਹੁਣ ਜਦੋਂ ਇਹ ਟਰਨ ਕਰ ਗਏ ਨੇ, ਯੂ ਟਰਨ ਮਾਰ ਗਏ ਨੇ, ਤੇ ਉਹ ਕਹਿੰਦੇ ਆ ਹੁਣ ਇਹ ਵੀ ਮੰਨਣਾ ਪੈਣਾ ਜੀ। ਇਹਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹਦਾ ਇਹ ਦੋਗਲਾ ਜਿਹਾ ਸਟੈਂਡ ਕਿਸੇ ਨੂੰ ਸਮਝ ਨਹੀਂ ਆ ਰਿਹਾ। ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਜੀ ਕਿ ਜਿਹੜੀ ਹਰਿਆਣੇ ਦੇ ਵਿੱਚ ਵੱਖਰੀ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਝਿੰਡੇ ਗਰੁੱਪ ਵਾਲੀ, ਉਹ ਕਿਤੇ ਨਹੀਂ ਰੜਕਿਆ ਜੀ, ਉਹ ਬੋਲਿਆ ਹੀ ਕੋਈ ਨਹੀਂ ਜੀ। ਕਿਉਂ ਲੱਗਦਾ ਜੀ ਜਿਹੜਾ 10 ਤਰੀਕ ਨੂੰ ਉਹਨਾਂ ਨੇ ਕਹਿ ਤਾਂ ਦਿੱਤਾ ਕਿ ਇਹ ਸਰਬੱਤ ਖਾਲਸਾ ਜਿਹੜਾ ਜੀ ਉਹ ਸੱਦਿਆ ਜਾਊਗਾ ਹਰ ਹਾਲਤ ਦੇ ਵਿੱਚ, ਕਿਉਂ ਲੱਗਦਾ ਜੀ ਕਿ ਇਹ ਸਰਬੱਤ ਖਾਲਸਾ ਇੱਕ ਕਿਸਮ ਦੇ ਨਾਲ ਸਾਰਾ ਤਾਰ ਪੀਡੋ ਹੋ ਜਾਣਾ? ਕਿਉਂਕਿ ਜਿਹੜਾ ਇਕੱਠ ਜਿਨ੍ਹਾਂ ਲੋਕਾਂ ਨੇ ਸੱਦਿਆ, ਲੋਕ ਉਹਨਾਂ ਦੇ ਨਾਲ ਨਹੀਂ ਹੈਗੇ ਇਸ ਵੇਲੇ। ਲੋਕ ਕਿਹਦੇ ਨਾਲ ਨੇ? ਉਹ ਜਿਹੜੇ ਨੇ, ਜੇ ਉਹ ਕੋਈ ਸੱਦਦੇ ਨੇ ਇਹੋ ਜਿਹਾ ਇਕੱਠ, ਤੇ ਸ਼ਾਇਦ ਉਹਨਾਂ ਦੇ ਕਹੇ ਦੇ ਉੱਤੇ ਲੋਕ ਤਾਂ ਜਾ ਸਕਦੇ ਨੇ। ਲੋਕ ਤਾਂ ਜਾਣਗੇ 10 ਤਰੀਕ ਨੂੰ, ਇਹਦੇ ਵਿੱਚ ਕੋਈ ਡਾਊਟ ਨਹੀਂ ਗਾ, ਪਰ ਉਹਦੇ ਵਿੱਚ ਕੋਈ ਅਹਿਮ ਫੈਸਲਾ ਜਿਹੜਾ ਲਿਆ ਜਾ ਸਕੂਗਾ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਉਸ ਤੋਂ ਉੱਪਰਲਾ ਸਵਾਲ ਜਿਹੜਾ ਹਰ ਸਿੱਖ ਦੇ ਮਨ ਦੇ ਵਿੱਚ, ਹਰ ਪੰਜਾਬੀ ਦੇ ਮਨ ਦੇ ਵਿੱਚ ਜਿਹੜਾ ਬੈਠਾ ਕਿ ਅੱਗੋਂ ਜਿਹੜਾ ਦੀ ਉਹ ਕੀ ਬਣੂਗਾ। ਇਹ ਲੀਡਰਲੈਸ ਲੋਕ ਨੇ ਜਿਹੜੇ ਲੜ ਰਹੇ ਨੇ। ਅਜੇ ਇਹਦੇ ਵਿੱਚ ਸੈਂਟਰ ਦਾਖਲ ਨਹੀਂ ਹੋਇਆ, ਸੈਂਟਰ ਨੇ ਇਹਦੇ ਵਿੱਚ ਦਾਖਲ ਹੋ ਜਾਣਾ ਐਨੀ ਟਾਈਮ। ਸੈਂਟਰ ਦੇ ਦਾਖਲ ਹੋਣ ਦਾ ਮਤਲਬ ਜਿਹੜਾ ਜੀ ਉਹ ਪੈਰਾਮਿਲਟਰੀ ਫੋਰਸਿਸ ਹੋਣੀਆਂ ਨੇ ਸਟਾਰਟਿੰਗ ਦੇ ਵਿੱਚ, ਤੇ ਜਦੋਂ ਆਉਂਦੀਆਂ ਨੇ ਫਿਰ ਉਸ ਤੋਂ ਬਾਅਦ ਟਕਰਾਓ ਜਿਹੜਾ ਜੀ ਉਹ ਵਧੂਗਾ। ਇਸ ਕਰਕੇ ਕਿਸੇ ਤਰੀਕੇ ਦੇ ਨਾਲ ਹਾਲ ਦੀ ਘੜੀ ਜਿਹੜੇ ਆ ਜੀ ਇਹ ਲੋਕ ਸੜਕਾਂ ਤੋਂ ਵਾਪਸ ਜਾਣੇ ਚਾਹੀਦੇ ਨੇ, ਨਹੀਂ ਤਾਂ ਨੁਕਸਾਨ ਜਿਹੜਾ ਜੀ ਉਹ ਸਾਹਮਣੇ ਦਿਸ ਰਿਹਾ ਕਿ ਨੁਕਸਾਨ ਹੋਊਗਾ। ਅੱਜ ਹੀ ਨਾਲ ਹੀ ਆਪਣੇ ਜਿਹੜੀ ਇੱਕ ਬ੍ਰੇਕਿੰਗ ਨਿਊਜ਼ ਹੀ ਹੈਗੀ ਆ ਸਾਡੇ ਸਰੋਤਿਆਂ ਲਈ ਕਿ ਜਿਸ ਤਰ੍ਹਾਂ ਉੱਤਰੀ ਅਮਰੀਕਾ ਦੇ ਵਿੱਚ ਕਾਫੀ ਦਿਨਾਂ ਤੋਂ ਲੋਕੀ ਵਿਰੋਧ ਕਰ ਰਹੇ ਸੀ, ਜੋ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸੀ ਲੋਕ, ਜੋ ਉਹਦੇ ਅਹੁਦੇਦਾਰ ਸੀ, ਤੇ ਅੱਜ ਉਹ ਪਤਾ ਲੱਗਾ ਹੈਗਾ ਕਿ ਉਹਨਾਂ ਨੇ ਅਸਤੀਫੇ ਦੇ ਦਿੱਤੇ ਆ। ਸਾਰਿਆਂ ਨੇ ਆਪਣੇ ਅਸਤੀਫੇ ਆ ਜਿਹੜੇ ਉਹ ਬਾਦਲ ਸਾਹਿਬ ਨੂੰ ਭੇਜ ਦਿੱਤੇ ਆ। ਤੇ ਅੱਗੇ ਆਪਾਂ ਜੀ ਬਿਹਾਰ ਦੇ ਵਿੱਚ ਜੋ ਚੋਣਾਂ ਆ ਉਹਨਾਂ ਦੇ ਤੀਜੇ ਗੇੜ ਦੀ ਗੱਲ ਕਰਦੇ ਹਾਂ। ਬਿਹਾਰ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਜੀ, ਇਹਦੇ ਵਿੱਚ ਜਿਹੜਾ ਇਹ ਗੇੜ ਖਤਮ ਹੋਇਆ ਜੀ, ਇਹ ਦੂਜੇ ਗੇੜ ਦੀਆਂ ਚੋਣਾਂ ਖਤਮ ਹੋਈਆਂ ਨੇ ਜੀ, ਤੀਜਾ ਜਿਹੜਾ ਹੋਣਾ। ਔਰ ਇਹਦੇ ਵਿੱਚ ਜਿਹੜੇ ਨਕਸਲਾਈਟ ਏਰੀਏ ਦੇ 6 ਜਿਹੜੇ ਆਉਂਦੇ ਨੇ, 32 ਹਲਕਿਆਂ ਦੇ ਵਿੱਚ 55% ਦੇ ਕਰੀਬ ਜਿਹੜੀ ਇਹਦੀਆਂ ਵੋਟਾਂ ਪਈਆਂ ਨੇ। ਸੂਬੇ ਦੇ ਮੁੱਖ ਚੋਣ ਅਧਿਕਾਰੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ 2010 ਦੇ ਨਾਲੋਂ ਇਸ ਵਾਰੀ 3% ਇੱਥੇ ਵੱਧ ਵੋਟਾਂ ਪਈਆਂ ਨੇ। 57.5% ਔਰਤਾਂ, 52.5% ਮਰਦਾਂ ਨੇ ਜਿਹੜੇ ਆ ਜੀ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਜਿਹੜੀ ਆ ਕੀਤੀ ਆ। ਉਹਨਾਂ ਨੇ ਕਿਹਾ ਕਿ ਦੂਜੇ ਗੇੜ ਦੀਆਂ ਵੋਟਾਂ ਦਾ ਕੰਮ ਅਮਨ ਸ਼ਾਂਤੀ ਦੇ ਨਾਲ ਜਿਹੜਾ ਉਹ ਨੇਪਰੇ ਚੜ ਗਿਆ। ਹੌਲੀ ਹੌਲੀ ਬਿਹਾਰ ਜਿਹੜਾ ਜੀ ਉਹ ਚੋਣਾਂ ਮੁਕੰਮਲ ਹੋਣ ਵੱਲ ਨੂੰ ਵੱਧ ਰਿਹਾ, ਤੇ ਬਿਹਾਰ ਦੀਆਂ ਜਿਹੜੀਆਂ ਚੋਣਾਂ ਨੇ ਇਹਦੇ ਨਿਰਸਤ ਦੇ ਭਾਰਤ ਦੀ ਰਾਜਨੀਤੀ ਦੇ ਉੱਤੇ ਇੱਕ ਵੱਡਾ ਅਸਰ ਛੱਡਣਾ, ਤੇ ਮੇਰੀ ਜਾਤੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਵੀ ਇਹਨਾਂ ਚੋਣਾਂ ਦਾ ਅਸਰ ਜਿਹੜਾ ਜੀ ਉਹ ਵੇਖਣ ਨੂੰ ਮਿਲੂਗਾ ਜੀ। ਦੋ ਤਰੀਕੇ ਦੇ ਨਾਲ, ਜੇ ਬੀਜੇਪੀ ਜਿੱਤ ਗਈ ਤਾਂ ਬੀਜੇਪੀ ਜਿਹੜੀ ਆ ਜੀ ਉਹ ਪੰਜਾਬ ਦੇ ਵਿੱਚ ਇੰਡੀਪੈਂਡੈਂਟ ਸਾਹਮਣੇ ਨਿਖਰ ਕੇ ਆ ਜਾਊਗੀ, ਅਕਾਲੀ ਦਲ ਤੋਂ ਹਮਾਇਤ ਵਾਪਸ ਲਊਗੀ। ਜੇ ਬੀਜੇਪੀ ਜਿਹੜੀ ਆ ਉਹ ਨਹੀਂ ਜਿੱਤਦੀ, ਫਿਰ ਹੋ ਸਕਦਾ ਹੈ ਸਰਕਾਰ ਜਿਹੜੀ ਆ ਜੀ 17 ਤੱਕ ਚੱਲ ਜੇ। ਪਰ ਕਿਉਂਕਿ ਆਮ ਆਦਮੀ ਪਾਰਟੀ ਨੇ ਨਿਤਿਸ਼ ਕੁਮਾਰ ਦੀ ਡਾਇਰੈਕਟਲੀ ਨਹੀਂ ਸਹੀ ਇਨਡਾਇਰੈਕਟਲੀ ਜਿਹੜੀ ਆ ਜੀ ਉਹ ਮਦਦ ਕੀਤੀ ਆ, ਤੇ 2017 ਦੇ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹਦੇ ਦੌਰਾਨ ਨਿਰਸਤ ਦੇ ਉਹ ਜਿਹੜੇ ਬਿਹਾਰ ਤੋਂ ਇੱਥੇ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਦੀ ਬਹੁਤ ਵੱਡੀ ਗਿਣਤੀ ਆ ਪੰਜਾਬ ਦੇ ਵਿੱਚ, ਉਹਨਾਂ ਦੀ ਸਪੋਰਟ ਜਿਹੜੀ ਹੈ ਜੀ ਉਹ ਹਾਸਲ ਕਰਨ ਦੀ ਕੋਸ਼ਿਸ਼ ਕਰੇ ਜੀ। ਅਤੇ ਜੀ ਇੱਕ ਤੁਸੀਂ ਗੱਲ ਕੱਲ੍ਹ ਸਾਂਝੀ ਕੀਤੀ ਸੀਗੀ ਰੁਪਿੰਦਰ ਸਿੰਘ ਦੀ, ਜਿਹਨੇ ਲੋਕਾਂ ਨੂੰ ਲੁੱਟਿਆ, ਤੇ ਨਾਲ ਨਾਲ ਜੀਰਕਪੁਰ ਦੇ ਵਿੱਚ ਪਤਾ ਲੱਗਾ ਕਿ ਉਹਨੇ ਕਈ ਕਾਂਗਰਸੀ ਵੀ ਰਗੜ ਦਿੱਤੇ ਜੀ। ਇਹ ਜਿਹੜਾ ਵਿਅਕਤੀ ਦੀ ਕੱਲ ਮੈਂ ਗੱਲ ਕੀਤੀ ਸੀ ਕਿ ਇਹਨੇ ਜਿਹੜਾ ਜੀ ਇਕੱਠੇ ਕੁੱਠੇ ਕਰਕੇ ਪੈਸੇ ਜਿਹੜਾ ਜੀ ਉਹ ਚੁੱਪ ਕਰਕੇ ਨਿਕਲ ਗਿਆ। ਹੁਣ ਇਹ ਪਤਾ ਲੱਗਾ ਜੀ ਕਿ ਜ਼ੀਰਕਪੁਰ ਤੇ ਬਨੂੜ ਦੇ 2 ਕਾਂਗਰਸੀਏ ਨੇ ਜਿਨ੍ਹਾਂ ਨੂੰ ਕੋਈ ਲੱਖ ਲੁੱਕ ਨਹੀਂ ਜੀ, 3 ਕਰੋੜ ਰੁਪਏ ਦਾ ਰਗੜਾ ਜਿਹੜਾ ਜੀ ਇਹ ਰੁਪਿੰਦਰ ਸਿੰਘ ਲਾ ਗਿਆ ਜੀ। ਰੁਪਿੰਦਰ ਸਿੰਘ ਗਿੱਲ ਉਰਫ ਰਵੀ, ਇਹ ਪ੍ਰੀਤ ਕਾਲੋਨੀ ਜ਼ੀਰਕਪੁਰ ਦਾ ਰਹਿਣ ਵਾਲਾ ਸੀਗਾ ਜੀ। ਇਹਦੇ ਖਿਲਾਫ ਮਾਮਲਾ ਜਿਹੜਾ ਜੀ ਉਹ ਦਰਜ ਕਰ ਲਿਆ ਜੀ, ਔਰ ਇਹ ਮਾਮਲਾ ਇਹਦੇ ਖਿਲਾਫ ਜਿਹੜਾ ਜੀ ਇਹ ਹੇਰਾਫੇਰੀ ਕਰਨ ਦਾ ਦਰਜ ਕਰ ਲਿਆ। ਇਹ ਪਤਾ ਇਹ ਲੱਗ ਰਿਹਾ ਕਿ ਇਹ ਜਿਹੜਾ ਰੁਪਿੰਦਰ ਸਿੰਘ ਗਿੱਲ ਉਰਫ ਰਵੀ ਸੀਗਾ ਜੀ, ਇਹਨੇ ਕਈ ਕੰਪਨੀਆਂ ਜਿਹੜੀਆਂ ਜੀ ਉਹ ਰਜਿਸਟਰ ਕਰਾਈਆਂ ਹੋਈਆਂ ਸੀ। 5 ਕੰਪਨੀਆਂ ਤਾਂ ਸਾਹਮਣੇ ਆ ਚੁੱਕੀਆਂ ਨੇ ਜੀ, ਆਰਜੀ ਕੰਸਟਰਕਸ਼ਨ ਐਂਡ ਆਰਜੀ ਲੈਂਡ ਡਿਵੈਲਪਰ ਔਰ ਆਰਜੀ ਟਰੈਵਲ ਐਂਡ ਰਿਜ਼ੋਰਟ, ਰੂਬਲ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ, ਆਰਜੀ ਐਂਟਰਪ੍ਰਾਈਜ਼ਸ, ਆਰਜੀ ਇੰਫਰਾਸਟਰਕਚਰ ਪ੍ਰਾਈਵੇਟ ਲਿਮਟਿਡ, ਇਹ ਕੰਪਨੀਆਂ ਜਿਹੜੀਆਂ ਸਾਹਮਣੇ ਆਈਆਂ ਸੀ। ਇਹਦਾ ਇੱਕ ਹੋਰ ਪੱਖ ਇਹ ਵੱਡਾ ਸਾਹਮਣੇ ਆਇਆ
ਤੇ ਰੁਪਿੰਦਰ ਗਿੱਲ ਦੀ ਇੱਕ ਪਤਨੀ ਸਾਹਮਣੇ ਆ ਗਈ ਹੈ ਜੀ ਹੋਰ ਸੈਕਿੰਡ, ਔਰ ਉਹ ਕਹਿੰਦੀ ਹੈ ਕਿ ਮੈਂ ਉਹਦੀ ਘਰ ਵਾਲੀ ਆ, ਮੈਨੂੰ ਤਾਂ ਉਹਨੇ ਫਲੈਟ ਲੈ ਕੇ ਦਿੱਤਾ ਹੋਇਆ, ਔਰ ਉਹ ਤਾਂ ਮੇਰੇ ਕੋਲੇ ਜਿਹੜਾ ਜੀ ਉਹ ਰਹਿੰਦਾ ਸੀਗਾ। ਇਹ ਵੀ ਪਤਾ ਲੱਗਾ ਜੀ ਇੱਕ ਘਰ ਵਾਲੀ ਉਹਨੇ ਦੁਬਈ ਦੇ ਵਿੱਚ ਵੀ ਰੱਖੀ ਹੋਈ ਆ, ਉੱਥੇ ਉਹਨੇ ਫਲੈਟ ਜਿਹੜਾ ਜੀ ਇਹ ਤੀਜੀ ਆ ਸਾਹਮਣੇ ਉਹਦੀ ਜਿਹੜੀ ਆਈ। ਉਹ ਜਿੰਨੀਆਂ ਕੰਪਨੀਆਂ ਨੇ ਮੈਨੂੰ ਲੱਗਦਾ ਉਨੀਆਂ ਪਤਨੀਆਂ ਵੀ ਉਹਨੇ ਰੱਖੀਆਂ ਜੀ। ਬਿਲਕੁਲ ਜੀ, ਉਹ ਖੁਦ ਹੀ ਸਾਹਮਣੇ ਆ ਰਹੀਆਂ ਤੇ ਅਖੀਰ ਵਿੱਚ ਆਜਨਾਮਾ ਕਿ ਚਾਰੇ ਤਰਫ ਤਣਾਅ ਜਿਹਾ ਵਧੀ ਜਾਂਦਾ ਅਫਵਾਹਾਂ ਦਾ ਜ਼ੋਰ ਮੀਆਂ, ਚਾਰੇ ਤਰਫ ਤਣਾਅ ਜਿਹਾ ਵਧੀ ਜਾਂਦਾ ਅਫਵਾਹਾਂ ਦਾ ਜ਼ੋਰ ਮੀਆਂ। ਇੱਕ ਪਿੰਡ ਦੀ ਆਈ ਸੀ ਖਬਰ ਹਾਲੇ, ਮਗਰੋਂ ਆ ਗਈ ਕਿਤੋਂ ਹੈ ਹੋਰ ਮੀਆਂ। ਲਾ ਗਿਆ ਕਿਤੇ ਸ਼ਰਾਰਤੀ ਅੱਗ ਕੋਈ, ਕਿਤੇ ਲਾ ਗਿਆ ਦਾਸੀ ਚੋਰ ਮੀਆਂ। ਰਾਜ ਉੱਤੇ ਨਾ ਕਰਨ ਵਿਸ਼ਵਾਸ ਲੋਕੀ, ਪੁੱਠੀ ਚੱਲੀ ਹੁਣ ਸਮੇਂ ਦੀ ਤੋਰ ਮੀਆਂ। ਕਾਲੇ ਵਕਤ ਦਾ ਡਿੱਠਾ ਸੀ ਦੌਰ ਜਿਨ੍ਹਾਂ, ਚੇਤੇ ਦੌਰ ਲੱਗੇ ਨੇ ਕਰਨ ਮੀਆਂ। ਕਾਲੇ ਵਕਤ ਦਾ ਡਿੱਠਾ ਸੀ ਦੌਰ ਜਿਨ੍ਹਾਂ, ਚੇਤੇ ਦੌਰ ਲੱਗੇ ਨੇ ਕਰਨ ਮੀਆਂ। ਆਮ ਲੋਕਾਂ ਨੇ ਝੱਲਿਆ ਕਹਿਰ ਜਿਹੜਾ, ਕਰਕੇ ਯਾਦ ਤੇ ਲੱਗੇ ਨੇ ਡਰ। ਜੀ ਥੈਂਕ ਯੂ ਜੀ, ਧੰਨਵਾਦ ਜੀ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਰਬਲ ਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਖਬਰਾਂ ਦੇ ਵਿੱਚ ਕੀ ਲੁਕਿਆ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲੇਟਿਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।